ਉਹਨੇ ਸ਼ੰਭੂ ਮੋਰਚਾ ਆ ਕੇ ਗੱਡਿਆ, ਉਸ ਯੋਗ ਬਣਾਇਆ ਉਸ ਕਿਸਾਨ ਜਥੇਬੰਦੀਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਐਵੇਂ ਹੀ ਡਿਸਟ੍ਰਿਕਟ ਹੈਡਕੁਆਟਰਾਂ 'ਤੇ ਬੈਠੇ, ਟਰੈਕਾਂ 'ਤੇ ਬੈਠੇ, ਸਵੇਰੇ ਆ ਗਏ ਸ਼ਾਮੀ ਚਲੇ ਗਏ, ਕੋਈ ਉਹਦਾ ਇਫੈਕਟ ਦਿੱਲੀ ਨੂੰ ਤਾਂ ਕੋਈ ਅਸਰ ਹੀ ਨਹੀਂ ਸੀ। ਬਲਬੀਰ ਸਿੰਘ ਰਾਜੇਵਾਲ, ਬਾਕੀ ਵੀ ਕੋਈ ਉਗਰਾਹਾਂ, ਕੋਈ ਦੂਜੇ, ਔਰ ਉਹਨਾਂ ਨੇ ਦੇਖਿਆ ਵੀ ਇਹ ਯੰਗ ਨੌਜਵਾਨ ਸਾਰੇ ਜਿਹੜੇ ਨੇ, ਜਿਹੜੇ ਦੀਪ ਸਿੱਧੂ ਨੂੰ ਜਾਂ ਫॉर दैट ਰੀਜ਼ਨ ਦੂਸਰਿਆਂ ਨੂੰ ਵੀ ਫੋਲੋ ਕਰ ਰਹੇ ਨੇ ਕਿ ਵੀ ਇਹ ਤਾਂ ਸਾਡੇ ਲਈ ਖਤਰਾ ਨੇ। ਪਹਿਲਾਂ ਤਾਂ ਉਹਨਾਂ ਨੇ ਸਟੇਜ ਹੀ ਆਪਣੇ ਕੰਟਰੋਲ 'ਚ ਕਰ ਲਈ, ਇਹਨਾਂ ਨੂੰ ਕਿਸੇ ਨੂੰ, ਉਹ ਉਵੇਂ ਹੀ ਜ਼ਮੀਨ 'ਤੇ ਬੈਠਾ ਬਾਕੀਆਂ ਦੇ ਨਾਲ ਉਵੇਂ ਹੀ ਕਰਦਾ ਰਿਹਾ। ਇਹਨਾਂ ਨੇ ਨਾ ਸਿਰਫ ਇਸ ਨੌਜਵਾਨੀ ਨੂੰ ਪਾਸੇ ਕੀਤਾ ਇਹ ਸਾਰੇ ਤੋਂ, 26 ਜਨਵਰੀ ਤੋਂ ਬਾਅਦ ਜਿਵੇਂ ਬਦਨਾਮੀ ਉਹ ਸਾਰਿਆਂ ਨੂੰ ਦੀਪ ਸਿੱਧੂ ਦੇ ਖਾਤੇ 'ਚ ਪਾ, ਔਰ ਗੱਦਾਰ ਦਾ ਲੇਬਲ, ਔਰ ਸਾਰੇ ਈਵਨ ਮਾਰਨ ਤੱਕ ਜਾਣ ਦੀ ਲਾਈਨ। बेशक दीप सिद्धू चला गया दुनिया तो, ना उन्हें कोई पोलिटिकल पार्टी बनाई, ना उन्हें कोई बीजेपी या किसी नूं मफाद पहुँचाया। वक्त दा जस्टिस देखो, उही 32-42 जथेबंदियां दा राजेवाल अज उन्हें अपील की है कि भाई आ जाओ बचा लो मैनू, आके मदद करो, ये साडे वकार दा सवाल है, खेतीबाड़ी दे साडे किसान यूनियनां दे वकार दा सवाल है। दर्शकों, ब्रेक तो बाद तुहाडा सब दा भरपूर स्वागत है। सो व्यूअर्स, हुण आपां गलबात करांगे कि दीप सिद्धू दे तुर जाण ते अजे तक भी सिख जगत विच सदमे दी लहर है। उन्हां दे फुੱਲ चुगे जा चुके हैं ਅਤੇ अंतिम अरदास 24 फरवरी ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੋਣੀ ਹੈ। ਸੋ 26 ਜਨਵਰੀ 2021 ਨੂੰ ਲਾਲ ਕਿਲੇ ਤੇ ਕੇਸਰੀ ਝੰਡਾ ਚਲਾਉਣ ਦੀ ਕਾਰਵਾਈ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਨਾ ਸਿਰਫ ਨਿੰਦਿਆ ਗਿਆ ਸੀ, ਬਲਕਿ ਦੀਪ ਸਿੱਧੂ ਨੂੰ ਗੱਦਾਰ ਦਾ ਫਤਵਾ ਵੀ ਦਿੱਤਾ ਗਿਆ ਸੀ। ਸੋ ਕੁਦਰਤ ਵੀ ਬੜੀ ਬੇਅੰਤ ਹੈ। ਰਾਜੇਵਾਲ ਬੜੀ ਬੇਸ਼ਰਮੀ ਨਾਲ ਚੋਣ ਪੇੜ ਵਿੱਚ ਸ਼ਾਮਲ ਹੋਇਆ ਹੈ ਅਤੇ ਉਹ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਸਮਰਾਲੇ ਚੌਂਕ ਤੋਂ ਚੋਣ ਲੜ ਰਿਹਾ ਹੈ ਔਰ ਆਪਣੀ ਜ਼ਮਾਨਤ ਜ਼ਬਤ ਹੁੰਦੀ ਵੇਖ ਕਿਸਾਨ ਆਗੂਆਂ ਅੱਗੇ ਮਦਦ ਕਰਨ ਲਈ ਹਾਲ ਭਰਿਆ ਕੀਤੀ। ਸੋ ਕੁਦਰਤ ਨੇ ਕੁਝ ਮਹੀਨਿਆਂ ਵਿੱਚ ਹੀ ਸਰਦਾਰ ਅਤੇ ਗਰਦਾਰ ਦਾ ਨਿਰਣਾ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਦੋਂ ਅਸੀਂ ਵਕਤ ਦੀ ਗੱਲ ਕਰਦੇ ਔਰ ਅਕਸਰ ਵਕਤ ਕਾਲ ਇਹ ਐਸੇ ਲਫ਼ਜ਼ ਨੇ ਜਿਹਦੇ ਨਾਲ ਕਈ ਕੁਝ ਜੁੜਿਆ ਹੁੰਦਾ। ਅਸੀਂ ਇਹ ਵੀ ਕਹਿੰਦੇ ਹਾਂ ਕਿ ਟਾਈਮ ਇਜ਼ ਏ ਗ੍ਰੇਟ ਹੀਲਰ। ਵੱਡੇ ਵੱਡੇ ਸਦਮੇ, ਘਾਉ, ਵਿਛੋੜੇ ਹੁੰਦੇ ਨੇ, ਵਕਤ ਦੇ ਨਾਲ ਅਸੀਂ ਉਹਨਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਹਾਂ, ਜ਼ਿੰਦਗੀ ਫਿਰ ਤੁਰਨ ਲੱਗ ਪੈਂਦੀ ਹੈ। ਔਰ ਇਹ ਵੀ ਹੁੰਦਾ ਹੈ ਵੀ ਕਈ ਵਾਰ ਜਿਨ੍ਹਾਂ ਨੂੰ ਸ਼ੱਕ ਦੇ ਘੇਰੇ 'ਚ ਲਿਆਂਦਾ ਜਾਂਦਾ ਹੈ, ਜਿਨ੍ਹਾਂ ਦੇ ਉੱਤੇ ਦੂਸ਼ਣਬਾਜ਼ੀਆਂ ਹੁੰਦੀਆਂ, ਜਿਨ੍ਹਾਂ ਨੂੰ ਨੈਗੇਟ ਕੀਤਾ ਜਾਂਦਾ ਹੈ, ਉਹ ਜਿੰਨੇ ਮਰਜ਼ੀ ਸਬੂਤ ਦੇਣ ਉਹ ਉਨੇ ਵੱਡੇ ਉਹਨਾਂ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ। ਪਰ ਅਖੀਰ ਵਕਤ ਪੈਣ ਦੇ ਨਾਲ ਹਕੀਕਤ ਸਾਹਮਣੇ ਹੁੰਦੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇਹ ਦੇਖਦੇ ਹਾਂ ਕਿ ਰਾਤਾਂ ਲੰਬੀਆਂ ਹੋ ਸਕਦੀਆਂ ਨੇ, ਲੇਕਿਨ ਹਰ ਰਾਤ ਦੀ ਸਵੇਰ ਹੁੰਦੀ ਹੈ। ਕਈ ਵਾਰੀ ਉਹੀ ਰਾਤ ਕਾਲੀ ਬੋਲੀ ਰਾਤ ਹੁੰਦੀ ਹੈ, ਲੇਕਿਨ ਸਵੇਰ ਜ਼ਰੂਰ ਚੜ੍ਹਦੀ ਹੈ। ਇਹ ਮੰਨ ਕੇ ਤੁਰਨਾ ਚਾਹੀਦਾ। ਜਿੰਨੀ ਮਰਜ਼ੀ ਡਾਰਕਨੈਸ, ਔਰ ਫਿਰ ਜਿਹੜੀ ਕ੍ਰੀਏਟਿਡ ਡਾਰਕਨੈਸ ਹੁੰਦੀ ਹੈ, ਜਦੋਂ ਕੋਈ ਹਨੇਰਾ ਕ੍ਰੀਏਟ ਕਰਦਾ ਔਰ ਹਨੇਰਾ ਕ੍ਰੀਏਟ ਕਰਨਾ ਹੁੰਦਾ ਕਿਸੇ ਦੀ ਕਿਰਦਾਰ ਕੁਸ਼ੀ, ਕਿਸੇ ਦੇ ਨਾਲ ਹਸਦ ਈਰਖਾ ਕਰਦੇ ਆ, ਕਿਸੇ ਨੂੰ ਛੁਟਿਆਉਣ ਦੇ ਲਈ ਨੈਗੇਟਿਵਿਟੀ, ਉਸ ਦੇ ਉੱਤੇ ਮਡ ਸਲਿੰਗਿੰਗ, ਚਿੱਕੜ ਸੁੱਟਣਾ, ਉਸ ਦੇ ਉੱਤੇ ਬੇਹੁਦਾ ਇਲਜ਼ਾਮ ਤਰਾਸ਼ੀ ਕਰਨੀ। ਸੋ ਅਸੀਂ ਸਮਝਦੇ ਹਾਂ ਕਿ ਇਸ ਪੀਰੀਅਡ 'ਚ ਕਿਸਾਨ ਮੋਰਚੇ ਨੇ, ਜਿੱਥੇ ਬਹੁਤ ਸਾਰੀਆਂ ਸਾਡੀਆਂ ਸਟਰੈਂਥਸ ਪੰਜਾਬੀ ਤਹਿਜ਼ੀਬ ਦੀਆਂ, ਸਿੱਖ ਕੌਮ ਦੀਆਂ, ਸਿੱਖ ਵੈਲਿਊਜ਼ ਦੀਆਂ ਦੁਨੀਆ ਦੇ ਸਾਹਮਣੇ ਲਿਆਂਦੀਆਂ, ਉੱਥੇ ਇਹ ਜਿਹੜਾ ਵਿੱਚ ਵੜਿਆ ਹਸਦ ਹੈ, ਈਰਖਾ ਹੈ, ਕੋਈ ਅੱਗੇ ਨਾ ਲੰਘ ਜਾਏ, ਕੋਈ ਬਾਜ਼ੀ ਨਾ ਲੈ ਜਾਏ, ਉਹ ਜਿਹੜੀ ਲੱਤਾਂ ਖਿੱਚਣ ਦੀ ਲਾਈਨ, ਇਹ ਵੀ ਸਾਡੀ ਤਹਿਜ਼ੀਬ ਦਾ ਹੀ ਹਿੱਸਾ ਬਣੀ ਹੋਈ ਹੈ। ਅਸੀਂ ਦੋ ਤਰੀਕੇ ਹਮੇਸ਼ਾ ਹੁੰਦੇ ਨੇ ਕਿਸੇ ਚੀਜ਼ ਨੂੰ ਡੀਲ ਕਰਨ ਦੇ। ਇੱਕ ਲੀਕ ਹੈ, ਉਸ ਲੀਕ ਨੂੰ ਜੇ ਤੁਸੀਂ ਉਸ ਤੋਂ ਵੱਡੀ ਲੀਕ ਖਿੱਚ ਦਿੰਦੇ ਹੋ ਤੇ ਜ਼ਾਹਿਰ ਹੈ ਕਿ ਵੀ ਤੁਹਾਡੀ ਥਾਂ ਬਣ ਜਾਂਦੀ ਹੈ। ਤੇ ਇੱਕ ਉਹ ਲੋਕ ਹੁੰਦੇ ਨੇ ਜਿਹੜੇ ਉਸ ਲੀਕ ਨੂੰ ਮਿਟਾਉਣਾ ਚਾਹੁੰਦੇ ਨੇ, ਆਪ ਕੁਛ ਨਹੀਂ ਕਰਨਾ ਚਾਹੁੰਦੇ। ਸੋ ਅਸੀਂ ਵੀ, ਮੈਂ ਪਬਲਿਕ ਲਾਈਫ 'ਚ ਪੰਥਕ ਪਿਛਲੇ ਆਲਮੋਸਟ 4 ਦਹਾਕੇ, ਅਮਰੀਕਾ 'ਚ 3 ਦਹਾਕੇ ਤੋਂ ਜ਼ਿਆਦਾ, 1 ਦਹਾਕਾ ਪਿਛਲੀ ਧਰਤੀ 'ਤੇ, ਤਾਂ ਮੈਂ ਇਹ ਦੇਖਿਆ ਕਿ ਵੀ ਜਦੋਂ ਤੁਸੀਂ ਕ੍ਰਿਟਿਕਸ ਨੂੰ ਦੇਖਦੇ ਹੋ, ਇੱਕ ਜੈਨੂਇਨ ਕ੍ਰਿਟਿਕਸ ਹੁੰਦੇ ਨੇ
ਤੁਹਾਡੇ ਕੰਮ ਕਰਨ ਦੇ ਢੰਗ ਨਾਲ ਕਿਸੇ ਨੂੰ ਕੋਈ ਸਮੱਸਿਆ ਹੋ ਸਕਦੀ ਹੈ, ਪਰ ਇੱਕ ਸਿਰਫ ਇਸ ਲਈ ਕ੍ਰਿਟਿਸਿਜ਼ਮ ਕਰਦੇ ਨੇ ਕਿਉਂਕਿ ਉਹਨਾਂ ਨੂੰ ਤੁਹਾਡੀ ਚੜ੍ਹਤ ਜਾਂ ਤੁਹਾਡਾ ਜਿਹੜਾ ਵੱਧ ਰਿਹਾ ਕੱਦ ਹੁੰਦਾ ਉਹ ਬਰਦਾਸ਼ਤ ਨਹੀਂ ਹੁੰਦਾ ਔਰ ਉਹ ਉਸ ਦੇ ਉੱਤੇ ਲੱਗਦੇ ਨੇ। ਔਰ ਹਮੇਸ਼ਾ ਉਹਦੇ ਦੋ ਹੀ ਤਰੀਕੇ ਹੁੰਦੇ ਨੇ, ਇੱਕ ਜ਼ਾਹਰ ਹੈ ਤੁਹਾਡੇ ਜਿਹੜੇ ਸਪੋਰਟਰ ਹੁੰਦੇ ਨੇ ਕਈ ਵਾਰੀ ਉਹ ਵੀ ਉਨੇ ਕੁ ਵੋਕਲ ਹੋ ਕੇ ਉਹਦੇ 'ਚ ਉਹਨੂੰ ਹੀ ਜਿੱਤਣਾ ਚਾਹੁੰਦੇ ਨੇ, ਪਰ ਮੇਰਾ ਹਮੇਸ਼ਾ ਇਹਦੇ 'ਤੇ ਇਹ ਰਿਹਾ ਕਿ ਕਦੇ ਕੁੱਤਿਆਂ ਦੀ ਲੜਾਈ 'ਚ ਜੇ ਇੱਕ ਕੁੱਤਾ ਭੌਂਕਦਾ ਹੈ ਤੇ ਤੁਸੀਂ ਵੀ ਭੌਂਕਣਾ ਸ਼ੁਰੂ ਕਰ ਦਿਓ, ਜਿੱਤੇਗਾ ਤਾਂ ਕੁੱਤਾ ਹੀ ਅਲਟੀਮੇਟਲੀ, ਕਿਉਂਕਿ ਤੁਸੀਂ ਤਾਂ ਭੌਂਕ ਨਹੀਂ ਸਕਦੇ ਉਹਦੇ ਵਾਂਗ। ਸੋ ਇਸੇ ਤਰ੍ਹਾਂ ਜਿਹੜਾ ਦੂਸਰਾ ਤਰੀਕਾ ਹੁੰਦਾ ਹੈ ਜਿਹੜਾ ਕਿ ਮੈਂ ਸਮਝਦਾ ਵੀ ਤੁਹਾਡੀ ਆਪਣੀ ਸਹਿਜ ਨੂੰ ਵੀ ਕਾਇਮ ਰੱਖਦਾ ਹੈ ਮਨ ਦੇ ਔਰ ਅਲਟੀਮੇਟਲੀ ਵਿਕਟੋਰੀਅਸ ਵੀ ਹੁੰਦਾ ਹੈ, ਉਹ ਹੁੰਦਾ ਹੈ ਕਿ ਛੋਟੀ ਲਾਈਨ ਦੇ ਕੋਲ ਵੱਡੀ ਲਾਈਨ ਖਿੱਚ ਦਿਓ ਔਰ ਆਪਣੇ ਆਪ 'ਚ ਔਰ ਲੋਕਾਂ ਦੀ ਜਜਮੈਂਟ ਜਿਹੜੀ ਪੀਪਲਸ ਜਜਮੈਂਟ ਹੁੰਦੀ ਹੈ ਜਿਹਨੂੰ ਅਸੀਂ ਸੰਗਤ ਧਾਰਮਿਕ ਜ਼ੁਬਾਨ 'ਚ ਕਹਿੰਦੇ ਹਾਂ, ਉਹਦੀ ਜਜਮੈਂਟ ਬੈਸਟ ਹੁੰਦੀ ਹੈ। ਠੀਕ ਹੈ ਵਕਤੀ ਤੌਰ 'ਤੇ ਤੁਸੀਂ ਖੂੰਜੇ ਵੀ ਲੱਗ ਸਕਦੇ ਹੋ, ਵਕਤੀ ਤੌਰ 'ਤੇ ਤੁਸੀਂ ਨਮੋਸ਼ੀ 'ਚ ਵੀ ਰਹਿ ਸਕਦੇ ਹੋ, ਕੱਟ ਆਫ ਵੀ ਹੋ ਸਕਦੇ ਹੋ, ਪਰ ਅਲਟੀਮੇਟਲੀ ਟਰੂਥ ਪ੍ਰਵੇਲ ਕਰਦੀ ਹੈ ਔਰ ਲੋਕਾਂ ਦੀ ਜਜਮੈਂਟ ਕਰਦੀ ਹੈ। ਅਸੀਂ ਦੀਪ ਸਿੱਧੂ ਦੇ ਹਵਾਲੇ ਨਾਲ ਦੇਖਿਆ ਕਿ ਉਹਨੇ ਸ਼ੰਭੂ ਮੋਰਚਾ ਆ ਕੇ ਗੱਡਿਆ, ਉਸ ਯੋਗ ਬਣਾਇਆ ਉਸ ਕਿਸਾਨ ਜਥੇਬੰਦੀਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਐਵੇਂ ਹੀ ਡਿਸਟ੍ਰਿਕਟ ਹੈੱਡਕੁਆਟਰਾਂ 'ਤੇ ਬੈਠੇ, ਟਰੈਕਾਂ 'ਤੇ ਬੈਠੇ, ਸਵੇਰੇ ਆ ਗਏ ਸ਼ਾਮੀ ਚਲੇ ਗਏ, ਕੋਈ ਉਹਦਾ ਇਫੈਕਟ ਦਿੱਲੀ ਨੂੰ ਤਾਂ ਕੋਈ ਅਸਰ ਹੀ ਨਹੀਂ ਸੀ। ਸ਼ੰਭੂ ਤੋਂ ਸਿੰਘੂ ਤੱਕ ਕਿਵੇਂ ਉਸ ਮੋਰਚੇ ਨੂੰ ਪਹੁੰਚਾਇਆ ਔਰ ਜਿਉਂ ਹੀ ਉਹ ਪਹੁੰਚਿਆ, ਹੁਣ ਜਿਹੜੇ ਉੱਥੇ ਬੈਠੇ ਪੰਜਾਬ ਦੇ ਲਿਮਿਟਿਡ ਜਿਨ੍ਹਾਂ ਦੀ ਅਗਵਾਈ ਜ਼ਾਹਰ ਹੈ ਕਿ ਭਾਈ ਰਾਜੇਵਾਲ ਜਿਹੜਾ ਉਹ ਕਰ ਰਿਹਾ ਸੀ, ਬਲਬੀਰ ਸਿੰਘ ਰਾਜੇਵਾਲ, ਬਾਕੀ ਵੀ ਕੋਈ ਉਗਰਾਹਾਂ, ਕੋਈ ਦੂਜੇ 22, 32, 42 ਇਹਨਾਂ ਦੀ ਗਿਣਤੀ ਵੀ ਵੱਧਦੀ ਰਹੀ ਹੈ। ਔਰ ਉਹਨਾਂ ਨੇ ਦੇਖਿਆ ਵੀ ਇਹ ਯੰਗ ਨੌਜਵਾਨ ਸਾਰੇ ਜਿਹੜੇ ਨੇ ਜਿਹੜੇ ਦੀਪ ਸਿੱਧੂ ਨੂੰ ਜਾਂ ਫॉर दैट ਰੀਜ਼ਨ ਦੂਸਰਿਆਂ ਨੂੰ ਵੀ ਫੋਲੋ ਕਰ ਰਹੇ ਨੇ ਕਿ ਵੀ ਇਹ ਤਾਂ ਸਾਡੇ ਲਈ ਖਤਰਾ ਨੇ। ਸੋ ਉਹਨਾਂ ਨੇ ਐਸਾ ਨੈਰੇਟਿਵ ਬਿਲਡ, ਪਹਿਲਾਂ ਤਾਂ ਉਹਨਾਂ ਨੇ ਸਟੇਜ ਹੀ ਆਪਣੇ ਕੰਟਰੋਲ 'ਚ ਕਰ ਲਈ, ਇਹਨਾਂ ਨੂੰ ਕਿਸੇ ਨੂੰ ਉਹ ਉਵੇਂ ਹੀ ਜ਼ਮੀਨ 'ਤੇ ਬੈਠਾ ਬਾਕੀਆਂ ਦੇ ਨਾਲ ਉਵੇਂ ਹੀ ਕਰਦਾ ਰਿਹਾ। ਲੇਕਿਨ ਹੁਣ ਤੁਸੀਂ ਜਦੋਂ ਬੈਠੇ ਨੇ ਪ੍ਰੋਗਰਾਮ ਤਾਂ ਤੁਹਾਨੂੰ ਦੇਣਾ ਪੈਣਾ ਸੀ, ਪ੍ਰੋਗਰਾਮ ਟਰੈਕਟਰ ਆ ਜਾਣ ਦੂਜੇ, ਹੁਣ 25 ਜਨਵਰੀ ਤੱਕ ਪਹੁੰਚਦੇ ਆ ਇਹਨਾਂ ਦੇ ਹੱਥ ਪੈਰ ਫੁੱਲਣ ਲੱਗ ਗਏ ਵੀ ਹੁਣ ਕਰੀਏ ਕੀ, ਭੱਜਣ ਦਾ ਰਾਹ ਲੱਭਣ। ਅੱਧੇ ਰਲੇ ਹੋਏ ਸੀ, ਹੁਣ ਤਾਂ ਸਾਰੇ ਉਹ ਜਿਹੜੇ ਮਨਦੀਪ ਪੂਨੀ ਆ ਜਿਹਨੇ ਕਿਤਾਬ ਲਿਖੀ ਹੈ ਉਹ ਸਾਰੇ ਦੀ ਜਿਹੜਾ ਵਿੱਚ ਸੀ ਉਹ ਸਾਰੇ ਦੇ ਜਰਨਲਿਸਟ, ਉਹ ਗੱਲ ਦੱਸਦੀ ਹੈ ਵੀ ਇਹ ਤਾਂ ਕਿਵੇਂ ਇਹਨਾਂ ਦੀਆਂ ਅੰਗਲੀਆਂ ਸੰਗਲੀਆਂ ਰਲੀਆਂ ਹੋਈਆਂ ਸੀ, ਕਿਵੇਂ ਇਹ ਗੱਲ ਵੀ ਕਰ ਰਹੇ ਸੀ। ਇਹ ਤਾਂ ਵਿਚਾਰੇ ਜਿਹੜੇ ਨੇ ਉਹ ਪੰਜਾਬ ਤੱਕ ਉਨਾ ਕੁ ਆਪਣਾ ਤੋਰੀ ਫੁਲਕਾ ਚੱਲਦਾ ਰੱਖਣਾ ਚਾਹੁੰਦੇ, ਫਸ ਗਏ ਆ ਕੇ, ਪਿੱਛੇ ਪ੍ਰੈਸ਼ਰ ਇੰਨਾ ਕੁ ਸੀ। ਜਿਵੇਂ ਅਕਾਲੀਆਂ ਨੂੰ ਇਹ ਲੱਗਦਾ ਸੀ ਉਹ ਤਾਂ ਮੋਰਚੇ ਮਾਰਚੇ ਲਾ ਕੇ ਸਮਝੌਤੇ ਕਰ ਲੈਂਦੇ ਸੀ, ਪਰ ਜਦੋਂ ਬਾਬਾ ਪਿੰਡਰਾਲੇ ਆ ਕੇ ਬਹਿ ਗਏ ਔਰ ਉਹਨਾਂ ਨੇ ਕਿਹਾ ਜੀ ਅਨੰਦਪੁਰ ਦੇ ਮਤੇ ਦੀ ਅਰਦਾਸ ਕੀਤੀ ਹੋਈ, ਅਕਾਲ ਤਖਤ 'ਤੇ ਫੈਸਲਾ ਹੋਏਗਾ, ਇਹਨੂੰ ਪਤਾ ਨਾ, ਮੀਟਿੰਗਾਂ ਤਾਂ ਉਹ ਵੀ ਕਰਦੇ ਰਹੇ। 18 ਦੇ ਕਰੀਬ ਅਕਾਲੀਆਂ ਨੇ ਲੌਂਗੋਵਾਲ, ਬਾਦਲ, ਟੌੜਾ, ਰਾਮੂ ਵਾਲੀਆ, ਇਹ ਸਾਰੇ, ਲੇਕਿਨ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਇਹ ਹੁਣ ਬਾਬੇ ਦੇ ਨਾਲ ਜਿਹੜੇ ਉਹਨਾਂ ਦੇ ਫੋਲੋਅਰ ਵੀ ਨੇ ਜਿਹੜੇ ਨੌਜਵਾਨ, ਹੁਣ ਇਹ ਸਮਝੌਤਾ ਨਹੀਂ ਹੋ ਸਕਣਾ। ਤੇ ਸਰਕਾਰ ਨੂੰ ਵੀ ਲੱਗਾ ਵੀ ਕੀ ਹੈ ਫਿਰ ਜੋ ਜੂਨ 84 'ਚ ਹੁੰਦਾ ਉਹਦਾ ਨਤੀਜਾ ਸੀ। ਸੋ ਇਹ ਕਿਸਾਨ, ਇਹ ਜਿਹੜੇ ਇਹਨਾਂ ਦੇ ਲੀਡਰ ਬਿਲਕੁਲ ਹਲਕੇ ਔਰ ਜਿਹੜੇ ਛੋਟੇ ਭਾਂਡੇ 'ਚ ਵੱਡੀ ਚੀਜ਼, ਇੰਨੀ ਰੈਕਗਨੀਸ਼ਨ ਦੁਨੀਆ ਭਰ 'ਚ, ਰਾਜੇਵਾੜ ਦੂਜੇ ਜਦੋਂ ਬਹਿਣ ਤੇ 50 ਮਾਈਕ ਸਾਹਮਣੇ ਆ ਗਏ ਔਰ ਦੂਜੇ ਟੁੱਟੀ ਫੁੱਟੀ ਹਿੰਦੀ ਬੋਲ ਰਹੇ ਨੇ, ਅੰਗਰੇਜ਼ੀ ਦੀਆਂ ਵੀ ਲੱਤਾਂ ਨਾਲ ਤੋੜ ਰਹੇ, ਪਰ ਉਹ ਸਮਝਦੇ ਸੀ ਵੀ ਅਸੀਂ ਤਾਂ ਸਟੇਟਸਮੈਨ ਬਣ ਗਏ ਔਰ ਅਸੀਂ ਜਿਵੇਂ ਸਾਡੀ ਬੜੀ ਤਾਕਤ। ਸੋ ਮੁੱਖ ਦੀ ਗੱਲ, ਇਹਨਾਂ ਨੇ ਨਾ ਸਿਰਫ ਇਸ ਨੌਜਵਾਨੀ ਨੂੰ ਪਾਸੇ ਕੀਤਾ ਇਹ ਸਾਰੇ ਤੋਂ, 26 ਜਨਵਰੀ ਤੋਂ ਬਾਅਦ ਜਿਵੇਂ ਬਦਨਾਮੀ ਉਹ ਸਾਰੇ ਨੂੰ ਦੀਪ ਸਿੱਧੂ ਦੇ ਖਾਤੇ 'ਚ ਪਾ ਔਰ ਗੱਦਾਰ ਦਾ ਲੇਬਲ ਔਰ ਸਾਰੇ ਈਵਨ ਮਾਰਨ ਤੱਕ ਜਾਣ ਦੀ ਲਾਈਨ, ਜਿਵੇਂ ਇਹਨਾਂ ਨੇ ਲਿੰਚ ਕਰਨ ਦੀ ਲਾਈਨ ਸੀ ਜਿੱਥੋਂ ਕਿ ਉਹ ਨਿਕਲਿਆ ਬੜੀ ਆਪਣੀ ਚੁਸਤੀ ਦੇ ਨਾਲ। ਹੁਣ ਉਸ ਸਾਰੇ ਦੇ ਚੱਲਦੇ ਆ ਉਦੋਂ ਵੀ ਇਹ ਕਿ ਜੀ RSS ਨੇ ਲੈ ਆਂਦਾ ਹੈ, ਹੁਣੇ ਚੋਣਾਂ ਲੜੇਗਾ, ਹੁਣੇ ਸਿਆਸੀ ਪਾਰਟੀ ਬਣਾਏਗਾ, ਦੂਜੇ ਤੀਜੇ। ਹੁਣ ਤੁਸੀਂ ਦੇਖੋ ਕਿ ਭਾਈ ਅਸੀਂ 26 ਜਨਵਰੀ ਤੋਂ ਗੱਲ ਕਰਦੇ ਹਾਂ 2021 ਤੋਂ, ਔਰ ਹੁਣ ਅਸੀਂ ਫਰਵਰੀ ਦੇ ਵਿੱਚ ਦੇਖ ਰਹੇ ਹਾਂ ਕਿ ਇਸ 11 ਮਹੀਨੇ ਦੇ ਜਾਂ 12-13 ਮਹੀਨੇ ਦੇ ਪੀਰੀਅਡ ਨੇ, 13 ਮਹੀਨੇ ਆਲਮੋਸਟ, ਕਿਵੇਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਹੈ। ਬੇਸ਼ੱਕ ਦੀਪ ਸਿੱਧੂ ਚਲਾ ਗਿਆ ਦੁਨੀਆ ਤੋਂ, ਨਾ ਉਹਨੇ ਕੋਈ ਪੋਲੀਟੀਕਲ ਪਾਰਟੀ ਬਣਾਈ, ਨਾ ਉਹਨੇ ਕੋਈ BJP ਜਾਂ ਕਿਸੇ ਨੂੰ ਮਫਾਦ ਪਹੁੰਚਾਇਆ। ਠੀਕ ਹੈ, ਉਸ ਜੋ ਇਹਨਾਂ ਨੇ, ਉਹਨੇ 4-5 ਮਹੀਨੇ ਜੇਲ੍ਹ ਜ਼ਰੂਰ ਕੱਟੀ, ਬਾਹਰ ਆਇਆ, ਇਹ ਸਾਰੇ ਨੂੰ ਵੀ ਦੇਖਿਆ, ਆਪਣਿਆਂ ਨੇ ਵੀ ਸਾਥ ਛੱਡਿਆ, ਮੜ ਚਲਾ ਗਿਆ ਥੋੜ੍ਹੀ ਦੇਰ ਲਈ ਬੰਬੇ, ਕੰਮ ਮੁਕਾ ਕੇ ਵਾਪਸ ਆਇਆ,
ਜਿਹੜਾ ਵਾਰਿਸ ਪੰਜਾਬ ਦੇ ਬਣਾ ਕੇ ਪੰਜਾਬ ਦੀ ਨਬਜ਼ ਨੂੰ ਸਮਝਣਾ ਚਾਹਿਆ ਔਰ ਅਖੀਰਲੇ ਵਕਤ ਤੱਕ ਪਹੁੰਚਦਿਆਂ ਉਹਨਾਂ ਨੇ ਜਿਵੇਂ ਸਿੱਖ ਸੋਵਰਨਟੀ ਦੇ ਲਈ ਫਿਰ ਆਪਣੀ ਆਵਾਜ਼ ਬੁਲੰਦ ਕੀਤੀ। ਉਹ ਅਸੀਂ ਪਿਛਲੇ 3 ਦਿਨ ਤੋਂ ਗੱਲ ਕਰ ਰਹੇ। ਹੁਣ ਦੂਸਰਾ ਪਾਸਾ ਟਾਈਮ ਦਾ, ਵਕਤ ਦਾ, ਜਸਟਿਸ ਦੇਖੋ। ਉਹੀ 32-42 ਜਥੇਬੰਦੀਆਂ ਦਾ ਰਾਜੇਵਾਲ ਜਿਹੜਾ ਫਤਿਹ ਮਾਰਚ ਦੇ ਨਾਂ ਥੱਲੇ ਦਿੱਲੀੋਂ ਸ਼ੰਭੂ ਤੇ ਸ਼ੰਭੂ ਤੋਂ ਪੰਜਾਬ ਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਭਾਈ ਹੁਣ ਤਾਂ ਅਸੀਂ ਹੁਣ ਆਪਣੀਆਂ ਪੋਲੀਟੀਕਲ ਐਸਪੀਰੇਸ਼ਨਸ ਔਰ ਖੁਦ ਇਹ ਮੰਨਣ 'ਚ ਆਇਆ ਕਿ ਕਿਵੇਂ ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਨੂੰ ਦੱਸਿਆ ਹੋਇਆ ਜੀ ਨਹੀਂ ਅਸੀਂ ਕੋਈ ਸਿਆਸਤ 'ਚ ਨਹੀਂ, ਕੋਈ ਪਾਰਟੀ ਨਹੀਂ ਬਣਾਉਣੀ। ਮੌਕੇ ਤੇ ਫਿਰ ਉਹ ਕੇਜਰੀਵਾਲ ਦੇ ਨਾਲ ਨੈਗੋਸ਼ੀਏਟ ਕਰ ਰਿਹਾ ਚੀਫ ਮਿਨਿਸਟਰ ਫੇਸ ਅਚਕਨ, ਤੇ ਉਹਨੇ ਵੀ ਆਪਣਾ ਚੂੜੀਦਾਰ ਪਜਾਮਾ ਜੋ ਭੀੜੀ ਕੀ ਉਹਨੂੰ ਕਹਿੰਦੇ ਨੇ ਭੀੜੀ ਪਹੁੰਚੀ ਵਾਲਾ ਸਵਾਲ ਆ। ਹਾਂਜੀ, ਕੇਜਰੀਵਾਲ ਨੇ ਵੀ ਦੇਖਿਆ ਕਿ ਵੀ ਇਹੀ ਤਾਕਤ, ਉਹ ਤਾਂ ਲਾਲਾ ਬਾਣੀਆ ਦਿੱਲੀ ਦਾ, ਹਰਿਆਣੇ ਦਾ, ਉਹਨੇ ਦੇਖਿਆ ਕਿ ਵੀ ਇਹਨੂੰ ਕਿਵੇਂ ਕਰਨਾ, ਉਹਨੇ ਡਿਲੇ ਵੀ ਕਰੀ ਗੱਲ। ਸੋ ਜਿਹੜਾ ਕੇਜਰੀਵਾਲ, ਜਿਹੜਾ ਇਹ ਰਾਜੇਵਾਲ ਸਾਰਿਆਂ ਨੂੰ ਧੋਖਾ ਦੇ ਕੇ ਆਪਣਾ ਇੱਧਰ ਕਰ ਰਿਹਾ ਸੀ, ਉਹਨੇ ਕੇਜਰੀਵਾਲ ਨੇ ਠਿੱਬੀ ਲਾ ਦਿੱਤੀ। ਅਖੀਰ ਜਾ ਕੇ ਉਹਨੇ ਕਿਹਾ ਜੀ ਆਹ 15-16 ਸੀਟਾਂ ਜੇ ਅਨਾਊਂਸ ਨਹੀਂ ਕੀਤੀਆਂ ਤੇ ਇਹ ਤੂੰ ਕਰ ਲੈ। ਫਿਰ ਉਹਨੂੰ ਲੱਗਾ ਵੀ ਨਹੀਂ, ਫਿਰ ਆਪਣੀ ਪਾਰਟੀ ਸੰਯੁਕਤ ਸਮਾਜ ਕੀ ਮੋਰਚਾ ਕੇ ਕੀ ਬਣਾ ਰਿਹਾ। ਮੁੱਕਦੀ ਗੱਲ ਅੱਜ ਹਾਲ ਇਹ ਹੈ ਵੀ ਨਾ ਤਾਂ ਉਹ ਜਿਹੜਾ ਮੋਰਚਾ ਬਣਾਇਆ ਉਹ ਤੁਸੀਂ ਜਦੋਂ ਪੰਜਾਬ ਦੀ ਡਿਸਕਸ਼ਨ ਵੀ ਕਰਦੇ ਹੋ ਕਿਤੇ ਉਹਨਾਂ ਦੀ ਹੋਂਦੀ ਨਹੀਂ ਹੈ। ਦੂਸਰੇ ਪਾਸੇ ਈਵਨ ਚੋਣ ਕਮਿਸ਼ਨ ਨੇ ਵੀ ਉਹਨੂੰ ਰੈਕਗਨਾਈਜ਼ ਨਹੀਂ ਕੀਤਾ। ਖੁਦ ਵੀ ਇਹ ਸਮਰਾਲਾ ਸੀਟ ਤੋਂ ਖੜਾ ਹੈ ਔਰ ਹਾਲਾਤ ਇਹ ਨੇ ਹੁਣ ਜਦੋਂ ਦੀਪ ਸਿੱਧੂ ਇਸ ਦੁਨੀਆ ਤੋਂ ਚਲਿਆ ਗਿਆ, ਕੱਲ੍ਹ ਹੀ ਸਮਰਾਲੇ 'ਚ ਵੱਡਾ ਇੱਕ ਕੈਂਡਲ ਮਾਰਚ ਨੌਜਵਾਨਾਂ ਨੇ ਕੱਢਿਆ। ਕਹਿੰਦੇ ਹੋਰ ਤਾਂ ਹੋਏ ਨਾ ਹੋਏ, ਇਹਦੀ ਜ਼ਮਾਨਤ ਜ਼ਰੂਰ ਜ਼ਬਤ ਕਰਾਉਣੀ ਆ ਰਾਜੇਵਾਲ ਦੀ। ਉਹ ਤਾਂ ਵੈਸੇ ਹੀ ਜਿਹੜਾ ਉਹ ਜਾ ਰਿਹਾ। ਹੁਣ ਮੈਂ ਇਹ ਦੇਖਦਾ ਵੀ ਉਹ ਰਾਜੇਵਾਲ ਜਿਹੜਾ ਸਮਝਦਾ ਸੀ ਕਿ ਮੈਂ ਕਿੰਗ ਹੈ, ਹੁਣ ਕਿੰਗ ਮੇਕਰ ਹੈ ਔਰ ਕਰ ਰਿਹਾ ਸੀ, ਅੱਜ ਉਹਨੇ ਇਹਨੂੰ SOS ਕਹਿੰਦੇ ਨੇ, ਸੇਵ ਅਵਰ ਸੋਲ। ਵੈਸੇ SOS ਸੱਚੋ ਸੱਚ ਵੀ ਹੈ, ਸੇਵ ਅਵਰ ਸੋਲ ਜਦੋਂ ਡੁੱਬ ਰਿਹਾ ਹੁੰਦਾ ਨਾ ਉਹ ਫਾਈਨਲ। ਅੱਜ ਉਹਨੇ ਅਪੀਲ ਕੀਤੀ ਹੈ ਕਿ ਭਾਈ ਇਸ ਸਾਰੀਆਂ ਬਾਕੀ ਕਿਸਾਨ ਜਥੇ ਉਸ ਬਾਕੀ ਵੀ ਛੱਡ ਕੇ ਉਹਨਾਂ ਨੇ ਵੀ ਦੇਖਿਆ ਕਿ ਵੀ ਕੀ ਹੈ ਕਿ ਆ ਜਾਓ ਬਚਾ ਲਓ ਮੈਨੂੰ, ਆ ਕੇ ਮਦਦ ਕਰੋ। ਇਹ ਸਾਡੇ ਵਕਾਰ ਦਾ ਸਵਾਲ ਹੈ, ਖੇਤੀਬਾੜੀ ਦੇ ਸਾਡੇ ਕਿਸਾਨ ਯੂਨੀਅਨਾਂ ਦੇ ਵਕਾਰ ਦਾ ਸਵਾਲ ਹੈ। ਔਰ ਬਲਬੀਰ ਸਿੰਘ ਰਾਜੇਵਾਲ ਅਰਜਿਸ ਫਾਰਮਰ ਯੂਨੀਅਨਸ ਟੂ ਬੈਕ ਹਿਮ, ਅਪੀਲ ਆਫਟਰ ਸਟਿੰਗ ਆਫ ਡਿਸਰਸ਼ਨਸ ਇਨ ਸੰਯੁਕਤ ਸਮਾਜ ਮੋਰਚਾ ਕਿ ਵੀ ਇਹ SOS ਬਚਾ ਲਓ। ਸੋ ਉਹ ਜ਼ਮਾਨਤ ਜ਼ਬਤ ਹੁੰਦੀ ਹੈ ਕਿ ਪੈਸੇ ਇਹਨੂੰ ਮਿਲ ਜਾਂਦੇ ਨੇ ਵਾਪਸ, ਇਹ ਤਾਂ ਵੱਖਰੀ ਗੱਲ ਹੈ। ਪਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਕਦੇ ਉਹ ਗੁਰੂ ਨਾਨਕ ਸਾਹਿਬ ਨੇ ਜਦੋਂ ਮਰਦਾਨੇ ਨੇ ਆ ਕੇ ਵੱਖੋ ਵੱਖਰੀਆਂ ਸਥਿਤੀਆਂ ਨੂੰ ਬਿਆਨਣਾ ਤੇ ਗੁਰੂ ਸਾਹਿਬ ਨੇ ਕਹਿਣਾ ਵੇਖ ਮਰਦਾਨਿਆ ਰੰਗ ਕਰਤਾਰ ਦੇ। ਸੋ ਮੈਂ ਕਿਹਾ ਵੀ ਦੇਖੋ ਉਸ ਕਰਤਾਰ ਦੇ ਰੰਗ ਕਿ ਕਿੱਥੋਂ ਅਰਸ਼ੋਂ ਫਰਸ਼ ਤੇ ਵਗਾ ਕੇ ਮਾਰਦਾ ਹੈ। ਜਿਹੜੇ ਝੂਠ ਦੇ ਉੱਤੇ ਮਬਨੀ ਸਮਝਦੇ ਨੇ ਵੀ ਅਸੀਂ ਸਭ ਨੂੰ ਉੱਲੂ ਬਣਾ ਰਹੇ, ਤੇ ਜਿਹਨੂੰ ਵਡਿਆਈ ਦੇਣੀ ਹੈ ਰੱਬ ਨੇ, ਉਹ ਕਿਸ ਸ਼ਕਲ 'ਚ ਹੈ, ਕਿਸ ਫਾਰਮ 'ਚ ਹੈ, ਉਹਦੀ ਕਿੰਨੀ ਉਮਰ ਹੈ, ਕਿੰਨੀ ਨਹੀਂ ਹੈ। ਕਰਤੇ ਹੱਥ ਵਡਿਆਈ ਹੈ ਜਿਸ ਭਾਵੇਂ ਤਿਸ ਦੇ, ਕਿ ਉਹਦੇ ਕੋਲ ਵਡਿਆਈ ਹੈ। ਤੇ ਜਦੋਂ ਰੱਬ ਨੇ ਦਿੱਤੀ ਵਡਿਆਈ ਕਿਸੇ ਤੋਂ ਖੋਹਣੀ ਹੈ, ਜਿੰਨਾ ਮਾਣ ਸਨਮਾਨ ਇਹਨਾਂ ਨੂੰ ਮਿਲਿਆ ਉਹ ਹੈ ਕਿ ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ। ਕਿ ਜਦੋਂ ਰੱਬ ਕਿਸੇ ਨੂੰ ਖੁਆਰ ਕਰਨ ਤੇ ਆਉਂਦਾ ਹੈ, ਜਿਹੜਾ ਉਹਦੇ 'ਚ ਕੋਈ ਚੰਗਾ ਗੁਣ ਵੀ ਹੁੰਦਾ ਹੈ ਉਹ ਵੀ ਖੋਹ ਲੈਂਦਾ ਹੈ। ਸੋ ਹੁਣ ਰਾਜੇਵਾਲ ਨੂੰ ਅਸੀਂ ਤਾਂ ਫਿਰ ਵੀ ਕਵਾਂਗੇ ਕਿ ਰੱਬ ਤੁਹਾਨੂੰ ਜਿਤਾ ਦੇ, ਹੁਣ ਤਾਂ ਇਹੀ ਕਹਿ ਸਕਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।